बात है। फ्रेजनो वाले ने ਜਿਹੜੇ ਉਹਨਾਂ ਦਾ ਸਟਾਲ ਹੈ ਜੀ। ਅੱਗੇ ਜੂਸ ਲਾਉਂਦੇ ਨੇ, ਹੁਣ ਜਲੇਬੀਆਂ, ਲੰਗਰ, ਛੋਲੇ ਭਟੂਰੇ, ਆਈਸਕ੍ਰੀਮ, ਮੈਂਗੋ ਲੱਸੀ, ਮਾਰੀ ਗਰਬਾ ਸੱਚੇ ਪਾ ਮੈਂਗੋ ਲੱਸੀ ਤੋਂ ਲੈ ਕੇ ਆਈਸਕ੍ਰੀਮ ਤੱਕ, ਜਲੇਬੀਆਂ ਤੋਂ ਲੈ ਕੇ ਛੋਲੇ ਭਟੂਰੇ ਤੱਕ, ਕੜੀ ਪਕੌੜਾ, ਹਰ ਸ਼ੈ ਜਿਹੜੀ ਉਹ ਮੌਜੂਦ ਆ। पंजाबी रेडियो यूएसए ਤੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਨੈਟਵਰਕ ਤੋਂ ਮੈਂ ਮਸੂਦ ਮਲੀ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਔਰ ਡਿਜੀਟਲ ਪਲੇਟਫਾਰਮ ਰਾਹੀਂ ਦੇਖਣ ਵਾਲੇ ਸਾਡੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਗੁਰੂ ਘਰ ਸੈਲਮਾ 'ਚ ਜਿੱਥੇ ਸਾਡੀ ਟੀਮ ਪਹੁੰਚ ਚੁੱਕੀ ਹੈ। ਅੱਜ ਨਗਰ ਕੀਰਤਨ ਜਿਹੜਾ ਉਹਦੀ ਪੂਰੀ ਤਿਆਰੀ ਹੈ ਔਰ ਜਿਹਨੂੰ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਸਟਾਲ ਨੇ ਜਿਹੜੇ ਇੱਥੇ ਸਜੇ ਹੋਏ ਨੇ। ਜਿਹੜੀ ਲੰਗਰ ਦੀ ਸੇਵਾ ਹੈ ਉਹ ਖੂਬ ਚੱਲ ਰਹੀ ਹੈ। ਜੇ ਤੁਸੀਂ ਇਸ ਪਾਸੇ ਝਾਤੀ ਮਾਰਦੇ ਜੇ ਤੇ ਕਿਆ ਸਵਾਦਿਸ਼ਟ ਖੀਰ ਹੈ ਜਿਹੜੀ ਉਹ ਤੁਹਾਨੂੰ ਅਡੀਕਣ ਰਹੀ ਹੈ ਜੀ। ਔਰ ਅਗਰ ਤੁਸੀਂ ਇਹਦਾ ਸਵਾਦ ਚੱਖਣਾ ਤੇ ਇਹਦੇ ਵਾਸਤੇ ਆਉਣਾ ਪਏਗਾ। ਅਸੀਂ ਬਣਦੀ ਹੋਈ ਵੀ ਤੁਹਾਨੂੰ ਦਿਖਾਵਾਂਗੇ। ਨਾਲ ਇਹਦੇ ਗਰਮਾ ਗਰਮ ਭਟੂਰੇ ਨੇ ਜਿਹੜੇ ਭਾਪ ਉੱਡਦੀ ਹੈ ਜਿਹੜੀ ਉਹ ਮੂੰਹ 'ਚ ਪਾਣੀ ਲਿਆ ਰਹੀ ਹੈ। ਔਰ ਇਸ ਤੋਂ ਅੱਗੇ ਅਗਰ ਤੁਸੀਂ ਜਾਂਦੇ ਜੇ ਤੇ ਖੀਰ ਦੇ ਨਾਲ ਨਾਲ ਭਟੂਰਿਆਂ ਦੇ ਨਾਲ ਨਾਲ ਅਗਲਾ ਜਿਹੜਾ ਹੈ ਉਹ ਹੈ ਜੀ ਕੜੀ। ਕੜੀ ਹੈ ਜਿਹੜੀ ਕੜੀ ਪਕੌੜਾ ਉਹ ਵੀ ਬਿਲਕੁਲ ਰੈਡੀ ਹੈ। ਔਰ ਐ ਗਰਮਾ ਗਰਮ ਠੰਡੇ ਠੰਡੇ ਮੌਸਮ ਦੇ ਵਿੱਚ ਇਹ ਗਰਮਾ ਗਰਮ ਡਿਸ਼ਿਸ ਔਰ ਜਿਹੜਾ ਕਹਿ ਲਓ ਕਿ ਸਵਾਦਿਸ਼ਟ ਲੰਗਰ ਹੈ ਇਹ ਤੁਹਾਡੀ ਉਡੀਕ 'ਚ ਹੈ। ਇਸ ਤੋਂ ਅੱਗੇ ਅਗਰ ਤੁਸੀਂ ਜਾਂਦੇ ਜੇ ਤੇ ਇਹ ਚਨੇ ਨੇ ਔਰ ਚਨੇ ਭਟੂਰੇ ਨਾਲ ਇਹ ਸਾਰਾ ਜਦੋਂ ਟੇਬਲ ਪੂਰਾ ਹੁੰਦਾ ਤੇ ਇਸ ਤੋਂ ਅੱਗੇ। ਸਤਿ ਸ੍ਰੀ ਅਕਾਲ ਭਾਈ, ਕੀ ਹਾਲ ਚਾਲ ਆ? ਅੱਛਾ ਜੀ, ਇਧਰ ਜੀ ਰਾਈਸ ਨੇ, ਜ਼ੀਰਾ ਰਾਈਸ ਨੇ ਜਿਹੜੇ ਉਹ ਵੀ ਬਿਲਕੁਲ ਰੈਡੀ ਨੇ। ਸਵਾਦੀ ਗੱਲ ਹੈ ਕਿ ਜਿੱਧਰ ਵੀ ਧਿਆਨ ਮਾਰੋਗੇ ਹਰ ਸ਼ਹਿਰ ਦੇ ਵਿੱਚੋਂ ਭਾਪ ਜਿਹੜੀ ਉਹ ਉੱਡਦੀ ਨਜ਼ਰ ਆਏਗੀ। ਅੱਗੇ ਨੂਡਲਸ ਨੇ ਜਿਹੜੇ, ਪਨੀਰ ਹੈ ਜਿਹੜਾ, ਚਾਟ ਹੈ ਜਿਹੜਾ ਉਹ ਹੈ। ਫਿਰ ਇਸੇ ਤਰ੍ਹਾਂ ਅੱਗੇ ਰਾਇਤਾ ਜਿਹੜਾ ਉਹ ਹੈ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ? ਮੈਂ ਅੰਗਰੇਜ਼ ਸਿੰਘ ਜੀ। ਅਮਰੇਕ ਜੀ, ਕਿੰਨੇ ਕੁ ਚਿਰ ਤੋਂ ਇਹ ਸੇਵਾ ਜਿਹੜੀ ਨਿਭਾਉਣ ਦੇ ਜੀ? ਇਹ ਜੀ ਹਰ ਸਾਲ ਅਸੀਂ ਇੱਥੇ ਲੰਗਰ ਲਾਈਦਾ, ਸਾਨੂੰ ਸੇਵਾ ਮਿਲਦੀ ਹੈ ਤੇ ਹਰ ਸਾਲ ਅਸੀਂ ਲੰਗਰ ਇੱਥੇ ਲਾਈਦਾ। ਕੀ ਬਾਤ ਹੈ। ਕਿੰਨੇ ਸਾਲ ਹੋ ਗਏ? ਇਹ ਆਲਮੋਸਟ 5-6 ਸਾਲ ਹੋ ਗਏ ਸਾਨੂੰ ਨਾ ਇੱਥੇ ਲਾਉਂਦੇ ਲੰਗਰ। ਰੱਬ ਸੇਵਾ ਕਬੂਲ ਕਰੇ ਔਰ ਇਸੇ ਤਰ੍ਹਾਂ ਜਜ਼ਬੇ ਨਾਲ ਲੱਗੇ ਰਹੋ। ਮੈਂ ਤੰਗ ਨਹੀਂ ਕਰਨਾ, ਸੰਗਤਾਂ ਆ ਚੁੱਕੀਆਂ, ਉਹਨਾਂ ਨੂੰ ਲੰਗਰ ਵਰਤਾਓ ਜੀ। ਰੱਬ ਨੇ ਲੰਗਰ ਹੀ ਬਣਾਇਆ ਤੁਹਾਨੂੰ ਭਾਗਾਂ ਵਾਲੇ ਜੇ। ਓਕੇ ਜੀ। ਔਰ ਹੁਣ ਅਸੀਂ ਆਪਣੇ ਜੀ ਇਹ ਕਰੀ ਉਸ ਫ੍ਰਿਜ ਨੂੰ ਤੋਂ ਅਸੀਂ ਲੰਗਰ ਲਾਈਦਾ ਹਰ ਸਾਲ। ਕੀ ਬਾਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਆਓ ਜੀ, ਹੁਣ ਲੰਗਰ ਹੈ ਜਿਹੜਾ ਉਹ ਜਿੱਦਾਂ ਭਾਪ ਦੇ ਨਾਲ ਦੇਖਣ 'ਚ ਸਵਾਦ ਦੇ ਰਿਹਾ ਹੈ ਨਾ, ਇਸ ਤਰ੍ਹਾਂ ਹੀ ਅਸੀਂ ਅਗਰ ਅੰਦਰ ਆਨੇ ਆ ਆਪਣੇ ਕੈਮਰੇ ਨੂੰ ਲੈ ਕੇ, ਦੇਖੋ ਜੀ ਇਸ ਵੇਲੇ ਕੜੀ ਪਕੌੜਾ ਜਿਹੜਾ ਬਿਲਕੁਲ ਰੈਡੀ ਹੈ ਜੀ। ਇਹ ਆਹਾ ਉੱਠਦੀ ਭਾਪ ਦੱਸਣ ਡਈ ਹੈ ਕਿ ਲੰਗਰ ਹੈ ਜਿਹੜਾ ਚੋਖਾ ਹੈ, ਸੰਗਤਾਂ ਦੀ ਰੱਜ ਸੇਵਾ ਵਾਸਤੇ ਹੈ, ਭਰਮਾ ਹੈ। ਇਹ ਚੁੱਕੋ ਜੀ ਖੀਰ ਹੈ ਜਿਹੜੀ, ਇਹ ਦਰਸ਼ਨ ਕਰੋ ਜੀ। ਖੀਰ ਹੈ ਜਿਹੜੀ ਉਹ ਵੀ ਬਿਲਕੁਲ ਰੈਡੀ ਹੈ। ਨਾਲ ਹੀ ਗਰਮਾ ਗਰਮ ਭਟੂਰੇ ਨੇ ਜਿਹੜੇ ਉਹ ਨਿਕਲ ਕੇ ਇੱਧਰ ਆ ਰਹੇ ਨੇ ਔਰ ਜਿਹੜੇ ਨਿਕਲ ਰਹੇ ਨੇ ਉਹ ਬਿਲਕੁਲ ਇਸ ਪਾਸੇ ਨੇ। ਇਹ ਜੀ ਇਹ ਭਟੂਰਾ ਪਿਆ ਔਰ ਇਹ ਉਸ ਤੋਂ ਬਾਅਦ ਘਿਓ ਆ ਜਿਹੜਾ ਉਹਨੇ ਤੜਤੜ ਸ਼ੁਰੂ ਕੀਤੀ। ਮੈਂ ਕੈਮਰਾ ਜਿਹੜਾ ਉਹ ਚਾਹਾਂਗਾ ਕਿ ਤੁਸੀਂ ਨੇੜੇ ਲਾਵੋ ਔਰ ਨੇੜੇ ਆ ਕੇ ਦਰਸ਼ਨ ਨੇ ਜਿਹੜੇ ਉਹ ਸਾਡੇ ਦਰਸ਼ਕਾਂ ਨੂੰ ਕਰਵਾਓ ਤੁਸੀਂ। ਇਹ ਜੀ ਬਿਲਕੁਲ ਭਟੂਰੇ ਨੇ ਜਿਹੜੇ ਪੇੜੇ ਹੋਏ ਤਾਜ਼ਾ ਬਤਾਜ਼ਾ ਨੇ ਜਿਹੜੇ ਉਹ ਗਏ ਨੇ ਆ। ਔਰ ਇਸ ਤੋਂ ਬਾਅਦ ਇੰਜ ਫੜ ਕੇ ਸਾਡੇ ਬਾਕੀ ਸੇਵਾ 'ਚ ਜੁੜੇ ਵੀਰ ਨੇ ਜਿਹੜੇ ਉਹ ਕੰਮੇ ਲੱਗੇ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ? ਨਾਮ ਸੁਖਚੈਨ ਸਿੰਘ ਜੀ। ਇਧਰੋਂ ਦੀ ਆਓ ਸ਼ਰਮਾ ਜੀ। ਔਰ ਸੁਖਚੈਨ ਜੀ, ਕਦੋਂ ਤੋਂ ਸੇਵਾ ਨਿਭਾ ਰਹੇ ਜੇ? ਸੇਵਾ ਤਾਂ ਜੀ ਸਵੇਰ ਤੋਂ ਲੱਗੇ ਜੀ। ਉਦਾਂ ਕਿੰਨੇ ਸਾਲਾਂ ਤੋਂ, ਕਿੰਨੇ ਵਰ੍ਹਿਆਂ ਤੋਂ ਇਸ ਸੇਵਾ 'ਚ ਜੁੜੇ ਹੋਏ ਜੀ? ਸਾਨੂੰ ਇੱਥੇ 7 ਸਾਲ ਹੋ ਗਏ ਆ, ਇਹਨੂੰ 7 ਸਾਲ ਹਰ ਵਾਰੀ ਲੰਗਰ ਲਾਉਂਦੇ ਆ ਜੀ ਇੱਥੇ। ਕੀ ਬਾਤ ਹੈ। ਅੱਜ ਮੌਸਮ ਹੈ ਜਿਹੜਾ ਕਿੰਨਾ ਕਸਰ ਪਾ ਰਿਹਾ ਸੰਗਤਾਂ ਤੇ? ਹਾਂਜੀ, ਬਹੁਤ ਜ਼ਿਆਦਾ ਜੀ। ਕਿੰਨੀ ਕੁ ਸੰਗਤ ਦਾ ਜਿਹੜਾ ਰੁਝਾਨ ਹੈ, ਸੰਗਤ ਦਾ ਜਿਹੜਾ ਰਸ਼ ਹੈ, ਉਹਦੇ ਕੋਈ ਕਮੀ ਘਾਟਾ ਵੇਖ ਰਹੇ ਜੇ? ਹਾਂਜੀ, ਹਰ ਵਾਰ ਦੀ ਤਰ੍ਹਾਂ ਜਾਨੀ ਹਰ ਵਾਰ ਜਿਹੜਾ ਰਸ਼ ਆ ਉਹ ਸੰਗਤ ਜ਼ਿਆਦਾ ਆਉਂਦੀ ਹੈ ਇੱਥੇ। ਅਸੀਂ ਜਿਵੇਂ ਕੜੀ ਹਾਊਸ ਵੱਲੋਂ ਹਰ ਵਾਰ ਲੰਗਰ ਦੀ ਸੇਵਾ ਫ੍ਰੀ ਕੀਤੀ ਜਾਂਦੀ, ਜਾਨੀ ਸਵੇਰ ਤੋਂ ਲੈ ਕੇ ਸੰਗਤਾਂ ਸੇਵਾ ਕਰਦੇ। ਮੇਰਾ ਪੁੱਛਣ ਦਾ ਮਕਸਦ ਇਹ ਸੀ ਕਿ ਮੌਸਮ ਜਿਹੜਾ ਉਹਦੇ ਕਾਰਨ ਕੋਈ ਸੰਗਤ 'ਚ ਕਮੀ ਘਾਟਾ ਤੁਹਾਨੂੰ ਆ ਰਿਹਾ ਨਾ? ਥੋੜਾ ਜਿਹਾ ਮਹਿਸੂਸ ਹੁੰਦਾ, ਜਿੱਦਾਂ ਮੀਂਹ ਬਾਰਿਸ਼ ਪੈਣ ਕਰਕੇ ਥੋੜਾ ਜਿਹਾ ਦੂਜਾ ਆਪਣਾ ਸੰਗਤ ਘੱਟ ਆਈ ਆ, ਪਰ ਹੁਣ ਦੂਜਾ ਮੌਸਮ ਸਾਫ਼ ਹੋ ਗਿਆ, ਹੁਣ ਸੰਗਤ ਆਉਣੀ ਸ਼ੁਰੂ ਹੋ ਗਈ ਹੈ। ਹੋ ਜਾਏਗੀ। ਧੰਨਵਾਦ ਜੀ। ਇਹ ਜੀ ਭਟੂਰੇ ਬਣ ਰਹੇ ਨੇ, ਪੇੜੇ ਨੇ ਜਿਹੜੇ ਉਧਰ ਜਾਂਦੇ ਨੇ, ਉਧਰੋਂ ਫਿਰ ਇਹ ਭਟੂਰੇ ਦੀ ਸ਼ਕਲ ਫੜਦੇ ਨੇ ਔਰ ਫਿਰ ਇੱਧਰ ਆਓ ਜੀ। ਇਹ ਹੁਣ ਦੇਖਿਆ ਜੀ ਕਿ ਕੜਾਈ ਹੈ ਜਿਹੜੀ ਗਰਮਾ ਗਰਮ, ਇਹਦੇ 'ਚ ਭਟੂਰੇ ਪੈ ਕੇ ਤੇ ਰੰਗ ਢੰਗ ਜਿਹੜਾ ਉਹ ਕੀ ਬਣਦਾ। ਲੋ ਜੀ ਇੱਕ ਭਟੂਰਾ ਸਾਨੂੰ ਵੀ ਜ਼ਰਾ ਤੱਤਾ ਸਾਡੇ ਸਰੋਤਿਆਂ ਨੂੰ ਕੱਢ ਕੇ ਦਿਖਾਓ। ਇਹ ਆਹਾ ਕੀ ਹੀ ਬਾਤਾਂ ਨੇ ਜੀ। ਲੋ ਜੀ, ਇਹ ਹੁਣ ਰੰਗ ਜਦੋਂ ਹੀ ਇਹਨੇ ਬਦਲਣਾ ਹੈ ਉਦੋਂ ਹੀ ਇਹ ਭਟੂਰਾ ਜਿਹੜਾ ਉਹ ਖਾਣ ਵਾਸਤੇ ਉੱਥੇ ਚਲਾ ਜਾਣਾ ਆ। ਪਰ ਇਹਦੇ ਲਈ ਜ਼ਰੂਰੀ ਇਹ ਹੈ ਕਿ ਜੇ ਸਵਾਦ ਦਾ ਤੁਸੀਂ ਆਨੰਦ ਮਾਣਨਾ ਨਾ ਤੇ ਉਹਦੇ ਲਈ ਸੌਰੀ ਵੀਰੇ ਜੀ, ਉਹਦੇ ਵਾਸਤੇ ਤੁਹਾਨੂੰ ਇੱਥੇ ਆਉਣਾ ਪਏਗਾ। ਅਗਲੇ ਪਾਸੇ ਤੁਸੀਂ ਦੇਖ ਰਹੇ ਜੇ ਕਿ ਸੰਗਤਾਂ ਨੇ ਜਿਹੜੀਆਂ ਇਸੇ ਤਰ੍ਹਾਂ ਹੁਮਾ ਕੇ ਬੈਠੀਆਂ ਨੇ, ਲੰਗਰ ਜਿਹੜਾ ਉਹ ਚੱਕ ਰਹੀਆਂ ਨੇ। ਸਾਡੇ ਕੈਮਰੇ ਦੀ ਅੱਖ ਅਗਰ ਤੁਹਾਨੂੰ ਦਿਖਾਏ ਤੇ ਸਾਰੇ ਰੁਝੇ ਹੋਏ ਨੇ, ਉੱਥੋਂ ਜਾ ਕੇ ਆਪੋ ਆਪਣੀ ਮਰਜ਼ੀ ਮਨਸ਼ਾ ਔਰ ਜਿੰਨਾ ਜੀ ਕਰਦਾ ਹੈ ਉਹਨਾਂ ਪਾਉਣ ਤੋਂ ਬਾਅਦ ਇੱਥੇ ਆਉਂਦੇ ਨੇ, ਆ ਕੇ ਬਹਿ ਕੇ ਚੱਖਦੇ ਨੇ ਔਰ ਨਾਲ ਨਾਲ ਕਹਿ ਲਵੋ ਕਿ ਨਗਰ ਕੀਰਤਨ ਦਾ ਇਹ ਜਿਹੜਾ ਸਮਾਗਮ ਹੈ ਉਹਦਾ ਆਨੰਦ ਮਾਣ ਰਹੇ ਨੇ ਔਰ ਗੁਰੂ ਦਾ ਲੰਗਰ ਜਿਹੜਾ ਚੱਲ ਰਿਹਾ ਉਹਦਾ ਵੀ ਸਵਾਦ ਮਾਣ ਰਹੇ ਨੇ। ਪਕੌੜਿਆਂ ਦੀ ਆ ਜੀ ਪੂਰੀਆਂ ਟਰੇਆਂ ਨੇ ਜਿਹੜੀਆਂ ਉਹ ਭਰੀਆਂ ਹੋਈਆਂ ਪਈਆਂ ਨੇ, ਜਿਹੜੀਆਂ
ਖਾਣ ਵਾਲਿਆਂ ਦੀ ਉਡੀਕ 'ਚ ਨੇ, ਬਾਬੇ ਨਾਨਕ ਦੇ ਬੱਚਿਆਂ ਦੀ ਉਡੀਕ ਦੇ ਵਿੱਚ ਨੇ ਕਿ ਆਓ ਤੇ ਆ ਕੇ ਇਹਨਾਂ ਦਾ ਸਵਾਦ, ਇਹਨਾਂ ਦਾ ਆਨੰਦ ਜਿਹੜਾ ਉਹ ਵੀ ਮਾਣੋ। ਔਰ ਅਸੀਂ ਹੁਣ ਜੀ ਦਵਾ ਆਪਣੇ ਜਿਹੜੇ ਦਰਸ਼ਕ ਨੇ, ਜਿਹੜੇ ਸਰੋਤੇ ਨੇ, ਉਹਨਾਂ ਨੂੰ ਥੋੜਾ ਜਿਹਾ ਜ਼ਰਾ ਅੱਗੇ ਲੈ ਕੇ ਚੱਲਾਂਗੇ। ਅੱਗੇ ਵੀ ਜੀ ਇਸੇ ਤਰ੍ਹਾਂ ਜਿਹੜੇ ਬਾਕੀ ਸਟਾਲ ਨੇ ਉਹਨਾਂ ਦੇ ਵੇਖੋ ਕਿ ਗਰਮਾ ਗਰਮ ਕੰਮ ਜਿਹੜਾ ਉਹ ਚੱਲ ਰਿਹਾ ਆ। ਇਸ ਪਾਸੇ ਜਲੇਬੀਆਂ ਨੇ ਜਿਹੜੀਆਂ ਦੇਸੀ ਘਿਓ ਦੀਆਂ ਉਹ ਨਿਕਲ ਰਹੀਆਂ ਨੇ। ਔਰ ਜਲੇਬੀਆਂ ਦਾ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ। ਮੇਰੀ ਪੀਰੀ ਸੇਵਾ ਸੋਸਾਇਟੀ ਫਰੈਜ਼ਨੋ ਕੈਲੀਫੋਰਨੀਆ। ਉਹ ਕੀ ਬਾਤ ਹੈ, ਫਰਜ਼ਨੋ ਵਾਲੇ ਨੇ ਜਿਹੜੇ ਉਹਨਾਂ ਦਾ ਸਟਾਲ ਹੈ ਜੀ। ਕਿੰਨੇ ਚਿਰ ਤੋਂ ਲਾ ਰਹੇ ਜੇ? ਕੈਮਰੇ ਵੱਲ ਦੇਖ ਕੇ ਦੱਸੋ। ਮੇਰਾ ਕਿਹਾ 12-13 ਸਾਲ ਹੋ ਗਿਆ। ਉਹ ਜ਼ਿੰਦਾਬਾਦ। ਅੱਗੇ ਜੂਸ ਲਾਉਂਦੇ ਨੇ, ਹੁਣ ਜਲੇਬੀਆਂ, ਲੰਗਰ, ਛੋਲੇ ਭਟੂਰੇ, ਆਈਸਕ੍ਰੀਮ, ਮੈਂਗੋ ਲੱਸੀ, ਮਾਰੀ ਗਰਬਾ ਸੱਚੇ ਮੈਂਗੋ ਲੱਸੀ ਤੋਂ ਲੈ ਕੇ ਆਈਸਕ੍ਰੀਮ ਤੱਕ, ਜਲੇਬੀਆਂ ਤੋਂ ਲੈ ਕੇ ਛੋਲੇ ਭਟੂਰੇ ਤੱਕ, ਕੜੀ ਪਕੌੜਾ, ਹਰ ਸ਼ੈ ਜਿਹੜੀ ਉਹ ਮੌਜੂਦ ਆ। ਕਿੰਨਾ ਕੁ ਪ੍ਰਬੰਧ ਕੀਤਾ ਸੰਗਤ ਲਈ ਤੁਸੀਂ? ਉਹਨਾਂ ਕੀ ਬਹੁਤ ਜ਼ਿਆਦਾ ਕੀਤਾ, ਮੈਂ ਹਰ ਸਾਲ ਹੀ ਕਰ ਦਿੰਦਾ ਜਾ ਕੇ। ਨਹੀਂ, ਅੰਦਾਜ਼ਨ ਕਿੰਨੇ ਕੁ ਜੀਆਂ ਵਾਸਤੇ ਤੁਸੀਂ ਬੰਦੋਬਸਤ ਕਰਕੇ ਆਏ? 5000 ਬੰਦੇ ਕੀਤਾ ਗਿਆ। ਕੀ ਬਾਤ ਹੈ ਜੀ, 5000 ਬੰਦੇ ਦੇ ਲੰਗਰ ਦੀ ਸੇਵਾ ਬੰਦੋਬਸਤ ਕਰਕੇ ਆਏ ਨੇ ਜੀ ਇੱਥੇ। ਹੁਣ ਇਹ ਬਾਕੀ ਜੀਆਂ ਨੇ ਇੱਥੇ ਪਹੁੰਚਣਾ ਹੈ ਔਰ ਆ ਕੇ ਇਹ ਸਵਾਦ ਹੈ ਜਿਹੜਾ ਉਹ ਚਖਣਾ ਹੈ, ਲੰਗਰ ਹੈ ਜਿਹੜਾ ਇਹਨੂੰ ਪ੍ਰਾਪਤ ਕਰਨਾ ਹੈ। ਬਹੁਤ ਧੰਨਵਾਦ ਤੁਹਾਡਾ ਸੇਵਾ ਜੀ ਲੱਗੇ ਜੀ। ਥੈਂਕ ਯੂ ਜੀ। ਆਓ ਜੀ, ਜਲੇਬੀਆਂ ਜ਼ਰਾ ਮੂੰਹ 'ਚ ਪਾਣੀ ਲਿਓ ਰਹੀਆਂ ਨੇ ਤੇ ਅਸੀਂ ਜਲੇਬੀਆਂ ਨਿਕਲਦੀਆਂ ਨੇ ਜਿਹੜੀਆਂ ਉਹ ਵੀ ਦੇਖੀਏ। ਔਰ ਉਹਦਾ ਸਵਾਦ ਹੈ ਜਿਹੜਾ ਖਾਣ ਦਾ ਤੇ ਮਿਠਾਸ ਤੇ ਹੈ ਹੀ ਹੈ ਆ, ਨਿਕਲਦੀਆਂ ਦਾ ਸਵਾਦ ਹੈ ਜਿਹੜਾ ਉਹ ਜ਼ਰਾ ਆਪਣੀ ਮਿਸਾਲ ਆਪ ਹੈ। ਸੋ ਗਰਮਾ ਗਰਮ ਘਿਓ ਹੈ ਔਰ ਜਲੇਬੀਆਂ ਨੇ ਜੀ। ਕੀ ਬਾਤ ਹੈ। ਸਤਿ ਸ੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ ਜੀ। ਕਮਲਦੀਪ ਸਿੰਘ। ਕਮਲਦੀਪ ਸਿੰਘ, ਕੀ ਬਾਤ ਹੈ। ਕਮਲਦੀਪ ਸਿੰਘ ਕਿੰਨਾ ਮੈਦਾ ਗੋਇਆ, ਕਿੰਨਾ ਲੱਗ ਚੁੱਕਿਆ, ਕਿੰਨਾ ਅੱਗੇ ਤਿਆਰੀ? 50 ਪਾਉਂਡ ਘੋਲਿਆ ਪਹਿਲਾਂ ਤੇ ਅਗਲੇ 50 ਪਾਉਂਡ ਦੀ ਤਿਆਰੀ ਹੈ। ਕਿਆ ਹੀ ਬਾਤ ਹੈ ਜੀ। 50 ਪਾਉਂਡ ਮੈਦੇ ਦੀਆਂ ਜਲੇਬੀਆਂ ਜਿਹੜੀਆਂ ਐ ਵੇਖੋ ਕਿ ਦਵਾ ਦਾ ਬਣ ਕੇ ਰੋੜਕੀਆਂ ਹੋ ਕੇ ਉਸ ਤੋਂ ਬਾਅਦ ਜਾਂਦੀਆਂ ਸੀਰੇ 'ਚ ਤੇ ਸੀਰੇ 'ਚੋਂ ਨਿਕਲ ਕੇ ਫਿਰ ਅੱਗੇ ਜਾਂਦੀਆਂ ਟਰੇ 'ਚ, ਜਿੱਥੇ ਸੰਗਤ ਹੈ ਜਿਹੜੀ ਉਹ ਪਹਿਲਾਂ ਤੋਂ ਮੌਜੂਦ ਹੈ ਔਰ ਨਾਲ ਹੀ ਇਹ ਡਿਸਟ੍ਰੀਬਿਊਟ ਕਰ ਦਿੱਤੀਆਂ ਜਾਂਦੀਆਂ। ਤਾਜ਼ੀਆਂ ਜਿਹੜੀਆਂ ਗਰਮ ਨਿਕਲੀਆਂ ਨੇ, ਸਾਡਾ ਕੈਮਰਾ ਅਗਰ ਵਿਖਾ ਸਕੇ ਤੇ ਇਹ ਉਹ ਗਰਮਾ ਗਰਮ ਜਲੇਬੀਆਂ ਨੇ ਜਿਹੜੀਆਂ ਪਹਿਲਾਂ ਨਿਕਲੀਆਂ ਜੀ। ਇਹ ਗਈ ਜੀ ਉਹ ਟਰੇ ਸੰਗਤ ਵਾਸਤੇ ਔਰ ਇਸ ਤਰ੍ਹਾਂ ਇਹ ਹੁਣ ਵੰਡੀ ਜਾਏਗੀ। ਸੋ ਅਗਲੀ ਟਰੇ ਹੈ ਜਿਹੜੀ ਉਹ ਤਿਆਰ ਹੋਣ ਰਹੀ ਹੈ। ਤੁਸੀਂ ਤਿਆਰ ਹੋਵੋ ਸਿਰਫ ਇੱਥੇ ਪਹੁੰਚਣ ਵਾਸਤੇ। ਸੋ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਜਿਹੜਾ ਇਹ ਸਾਰਾ ਅੱਖਾਂ ਡਿੱਠਾ ਹਾਲ ਹੈ ਜਿਹੜਾ ਉਹ ਤੁਹਾਡੇ ਤੱਕ ਪਹੁੰਚ ਰਿਹਾ। ਸੋ ਜਲੇਬੀਆਂ ਤੇ ਹੱਥ ਸਾਫ਼ ਕਰਨ ਲਈ ਮੈਂ ਮਾਈਕ੍ਰੋਫੋਨ ਇੱਥੇ ਹੀ ਵਾਈਂਡ ਅਪ ਕਰਨਾ ਹੈ। ਅਗਲੀ ਕਵਰੇਜ ਦੇ ਨਾਲ ਫਿਰ ਮਿਲਣੇ ਆ। ਜਲੇਬੀਆਂ ਖਾਣੀਆਂ, ਪੰਜਾਬੀ ਰੇਡੀਓ USA ਦੀ ਟੀਮ ਨੂੰ ਮਿਲਣਾ ਤੇ ਦਵਾ ਪਹੁੰਚੋ ਗੁਰੂ ਘਰ ਸੈਲਮਾ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ। ਸੋ ਜਲੇਬੀਆਂ ਦਾ ਸਵਾਦ ਚੱਕ ਕੇ ਫਿਰ ਮਿਲਣੇ। ਜੁੜੇ ਰਹਿਣਾ ਪੰਜਾਬੀ ਰੇਡੀਓ।